सारे सुन वाले दोस्तां बुजुर्गां साहबानां नूं GS स्टूडियो तरफों सादक भट्टी दा मुहब्बता भरिया सलाम। सारे दोस्तां बुजुर्गां साहबानां दी फरमाइश दे मुताबिक गुलदस्ता प्रोग्राम पेश कर रहे हैं, जिहदे विच जंग बहादुर पेंडू बादशाह शेरां दा मुनसब ते इहदी फरमाइश करदे ने पिंड सत्तोकी तो सैयद मदर शाह ते सैयद अफजल शाह, नानू डोगर पिंड राइयां वाले तो मोहम्मद शफीक बग्गा, मंजूर लंबरदार बग्गा, लुकमान माछी, बाबा मनीर निके दौल ताने विचों ते कैंडा तो चौधरी बिशारत, मान सलाले तो चौधरी मोहम्मद शरीफ, लांडी कराची तो फौजी रमजान, सुल्तान शाहद राई ते जमील राई। असीं इन्हां सारियां दोस्तां दा शुक्रिया अदा करने आ ਜਿਹੜੇ ਸਾਡੀਆਂ ਦਾਸਤਾਨਾਂ ਸੁਣਦੇ ਤੇ ਪਸੰਦ ਕਰਦੇ ਨੇ। ਤੇ ਹੁਣ ਆਉਂਦੇ ਆ ਸਭ ਤੋਂ ਪਹਿਲਾਂ ਦਾਸਤਾਨ ਜੰਗ ਬਹਾਦਰ ਪੱਲੇ। ਅਤੇ ਵਾਕਿਆ ਇੰਜ ਹੋਇਆ, ਇੱਕ ਬੰਦਾ ਆਪਣੇ ਪਿੰਡੋਂ ਸ਼ਹਿਰ ਨੂੰ ਜਾਂਦਾ ਹੈ ਤੇ ਰਾਹ ਵਿੱਚ ਕੀ ਵਹਿੰਦਾ ਹੈ, ਇੱਕ ਖੋਤਾ ਪਾਣੀ ਵਿੱਚ ਗੋਤੇ ਖਾਣ ਡਿਆ ਸੀ ਤੇ ਡੁੱਬਦਾ ਫਿਰਦਾ ਸੀ। ਉਹ ਬੰਦੇ ਨੇ ਸੋਚਿਆ ਕਿ ਚਲੋ ਬੇਜ਼ੁਬਾਨ ਇਹਨੂੰ ਬਾਹਰ ਕੱਢਨੇ ਆ ਤੇ ਸਾਡੇ ਕੰਮ ਆਵੇਗਾ। ਫਿਰ ਸੋਚਦਾ ਹੈ ਹੁਣ ਇੰਜ ਕਰਨੇ ਆ, ਇੱਕ ਰੇਹੜੀ ਬਣਵਾਨੇ ਆ ਤੇ ਇਹਦੇ ਤੇ ਡੰਗਰਾਂ ਵਾਸਤੇ ਪੱਠੇ ਲਿਆਵਾਂ ਕਰਾਂਗੇ। ਉਹਨੇ ਇੱਕ ਰੇਹੜੀ ਬਣਵਾਈ ਤੇ ਖੋਤੇ ਦੇ ਰੋਜ਼ ਪੱਠੇ ਲਿਆਵੇ ਕਰੇ। ਉਹ ਬੰਦੇ ਨੇ ਸੋਚਿਆ ਬੜੀਆਂ ਮੌਜਾਂ ਲੱਗ ਗਈਆਂ ਨੇ। ਮਹੀਨਾ ਕੁ ਹੋਇਆ ਤੇ ਉਹਦੀ ਜਨਾਨੀ ਲੜ ਪਈ। ਉਹਨੇ ਆਖਿਆ ਮੇਰੇ ਵਾਸਤੇ ਤੂੰ ਇਹ ਕੀ ਸਿਆਪਾ ਪਾ ਦਿੱਤਾ ਹੈ, ਇੰਨਾ ਰੋਜ਼ੇ ਗੰਦ ਪਾ ਛੱਡਦਾ ਹੈ, ਤੇਰੇ ਅੱਗੇ ਹੱਥ ਜੋੜਨੀ ਆ, ਤੈਨੂੰ ਸ਼ਹਿਰ ਲੈ ਜਾ, ਮੇਰੀ ਇਹਦੇ ਕੋਲੋਂ ਜਿੰਦ ਛਡਾ। ਆ ਜਾਓ ਖੋਤੇ ਨੂੰ ਰੱਸਾ ਪਾ ਲੈਂਦਾ ਤੇ ਸ਼ਹਿਰ ਵੇਚਣ ਤੁਰ ਪੈਂਦਾ ਤੇ ਸੋਚਦਾ ਵੀ ਉੱਥੇ ਜੇ ਕਿਸੇ ਨੇ ਪੁੱਛਿਆ ਤੇ ਮੈਂ ਕੀ ਦੱਸਾਂਗਾ। ਇਹ ਪੁਰਾਣੇ ਬਗਤ ਸਨ। ਉਹਨੇ ਸੋਚਿਆ ਕਿ ਮੈਂ ਫਿਰ ਇੰਜ ਕਰਨਾ ਵਾ, ਇਹਦਾ ਨਾਂ ਜੰਗ ਬਹਾਦਰ ਰੱਖ ਦੇਣਾ। ਉਹ ਬੰਦਾ ਸ਼ਹਿਰ ਵਿੱਚ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਹੋਕਾ ਦਿੰਦਾ ਤੇ ਸਾਦਕ ਭੱਟੀ ਗਾ ਕੇ ਸੁਣਾ ਰਿਹਾ ਹੈ ਤੇ ਰਿਕਾਰਡ ਕਰ ਰਹੇ ਨੇ GS ਸਟੂਡੀਓ ਵਾਲੇ ਲਾਲਾ ਜੀ। ਲੈ ਕੇ ਇੱਕ ਦਿਨ ਵੇਚਣ ਟੁਰਿਆ ਵਿੱਚ ਬਾਜ਼ਾਰ ਦੇ ਜਾਂਦਾ, ਲੈ ਲੋ ਜਿੰਨੇ ਲੈਣਾ ਮੈਂ ਤੇ ਸ਼ੇਰ ਵੇਚਣ ਲਈ ਆਂਦਾ। ਐਵੇਂ ਸਾਡਾ ਜੰਗ ਬਹਾਦਰ ਕਰਦਾ ਢੇਰ ਲੜਾਈ, ਜਿਵੇਂ ਕਿਸੇ ਫੌਜ ਦਾ ਹੁੰਦਾ ਇਹ ਦਲੇਰ ਸਿਪਾਹੀ। ਨਾ ਇਹ ਭੱਜਦਾ ਨਾ ਇਹ ਨੱਸਦਾ ਵਿੱਚ ਮੈਦਾਨ ਦੇ ਰਹਿੰਦਾ, ਨਾ ਇਹ ਥੱਕਦਾ ਬੰਦਿਆਂ ਵਾਂਗੂ ਨਾ ਇਹ ਥੱਕ ਕੇ ਬਹਿੰਦਾ। ਮਾਰੇ ਨੇਜ਼ੇ ਲੱਤਾਂ ਦੇ ਨਾਲ ਕਰਦਾ ਜ਼ਖਮੀ ਸੀਨੇ, ਇਹਦੇ ਅੱਗੇ ਨਾ ਹੀ ਟਿਕਦੇ ਜਿਹੜੇ ਯਾਰ ਕਮੀਨੇ। ਇੱਕ ਵਾਰੀ ਤੁਸੀਂ ਲੈ ਜਾਓ ਇਹਨੂੰ ਫੇਰ ਕਦੀ ਨਾ ਹਾਰੋ, ਇਹਦੇ ਹੁੰਦਿਆਂ ਦੁਸ਼ਮਣ ਆਪਣਾ ਕੱਲਾ ਕੱਲਾ ਮਾਰੋ। ਆ ਇੱਕ ਬੰਦੇ ਨੇ ਉਹਦੀਆਂ ਸਿਫਤਾਂ ਸੁਣੀਆਂ, ਉਹਦੇ ਕੋਲੋਂ ਖਰੀਦ ਕੇ ਤੂੰ ਆਪਣੇ ਪਿੰਡ ਨੂੰ ਲੈ ਆਉਂਦਾ ਤੇ ਉਹ ਕਿਵੇਂ ਖਰੀਦ ਕੇ ਲਿਆਉਂਦਾ ਸਾਦਕ ਭੱਟੀ ਪੇਸ਼ ਕਰਦਾ ਤੇ ਸ਼ਾਇਰ ਕੀ ਲਿਖਦਾ। ਸੁਣੀਆਂ ਸਿਫਤਾਂ ਉਸ ਦੇ ਕੋਲੋਂ ਲੈ ਖਰੀਦ ਇੱਕ ਟੁਰਿਆ, ਵੱਢ ਕੇ ਪੈਸੇ ਉਹ ਤੇ ਬੰਦਾ ਆਪਣੇ ਘਰ ਨੂੰ ਮੁੜਿਆ। ਉਹਨੇ ਖੋਤਾ ਸ਼ੇਰ ਬਹਾਦਰ ਉੱਥੋਂ ਲੈ ਕੇ ਆਂਦਾ, ਉਹ ਤੇ ਖਾਂਦਾ ਤੂੜੀ ਦਾਣਾ ਉਹ ਪੱਠੇ ਨਹੀਂ ਖਾਂਦਾ। ਆ ਖੋਤੇ ਨੂੰ ਉਹ ਬੜੇ ਬੜੇ ਪੱਠੇ ਪਾਉਂਦੇ ਨੇ ਪਰ ਖੋਤਾ ਪੱਠੇ ਨਹੀਂ ਖਾਂਦਾ। ਉਹਦੀ ਬੜੀ ਸੇਵਾ ਕਰਦੇ ਨੇ। ਆ ਤਾਂ ਉਹਨੂੰ ਬਦਾਮ ਮੁਰੱਬੇ ਗਾਜਰਾਂ ਸੇ ਬੜੀਆਂ ਬੜੀਆਂ ਛੀਆਂ ਖਵਾਉਂਦੇ ਨੇ। ਆ ਤੇ ਖੋਤਾ ਦਿਨਾਂ ਵਿੱਚ ਫਿੱਟ ਜਾਂਦਾ, ਉਹਨੂੰ ਇੱਕ ਅੰਦਰ ਤਾਰ ਦਿੰਦੇ ਨੇ। ਸਾਦਕ ਭੱਟੀ ਪੇਸ਼ ਕਰਦਾ ਤੇ ਸ਼ਾਇਰ ਕੀ ਲਿਖਦਾ। ਖਾ ਖਾ ਕੇ ਉਹ ਹਾਥੀ ਬਣਿਆ ਕੋਠੇ ਵਿੱਚ ਨਾਂਦਾ, ਮਾਰਦ ਲੱਤੀਆਂ ਦੂਰ ਵਗਾਂਦਾ ਜੀ ਜਿਹੜਾ ਨੇੜੇ ਜਾਂਦਾ। ਉਹਨਾਂ ਇੰਜ ਤਿਆਰ ਸੀ ਕੀਤਾ ਜਿਵੇਂ ਕੋਈ ਸਾਨਾ, ਉਹਦੀ ਲੱਤ ਦਾ ਸਹਿ ਨਹੀਂ ਸਕਦਾ ਕੋਈ ਯਾਰ ਨਿਸ਼ਾਨਾ।
आ उस बंदे दी दूसरे पिंड दे नाल दुश्मनी सी। एक दिन ऐसा टाइम आया वो आपस में लड़ पै। दूसरे पिंड वाले उन्हां दे चढ़ाई करते ने ते वो बंदा अपने जंग बहादुर नूं लै के मैदान में जांदा है, साधक भट्टी पेश करदा है ते जंग बहादुर उत्थे किवें लड़दा है। लैके ओनू गए मैदाने कोई नजर ना आवे, कई बंदे चुक चुक सट्टे जदों ओ लत कमावे। एक बंदे ने हिम्मत करके डांचा ओनू मारी, शेर बहादुर इंज दा हिण किया मत चा ओदी मारी। वड्डिया कन ते चक बहादुर कन पुट ले आया, जान छड़ा के नसिया पेंडू फेर नजर नहीं आया। आओ बंदा कन पटा के ते नस पैंदा है ते जंग बहादुर ओदे मगर लग जांदा है। जिस ओदे मगर लगदा है दूसरे पिंड वाले सारे भज भगदे नवांदे ने की बला साडे पिछे ना ला दित्ती है। वो मार मार के लत्तां किसे दा सिर पाड़ दिंदा है, किसे दा ढिड पाड़ दिंदा है, किसे दी रेहड़ी लटा दिंदा है, किसे दा ढारा टा दिंदा मार के लत्त। आ ते लोग ओदे कोल बड़े तंग हो गए ते बड़े डर गए। आ ते उन्हां सोचिया भी ओदे कोल जाने आ, उन्होंने अल्लाह दे बंदिया और साडे कोल जेड़े पैसे भी लैने नहीं ले लै ते जेड़ी साडे पिंड विच बला छड्डी ओनू फड़ के लिया। तो सारे इकट्ठे हो के आउंदे ने ते आके ओदे कोलों माफी मंगदे ने ते साधक भट्टी पेश करदा है ते लाला जी रिकॉर्ड करदे ने वो किस तरह माफी मंगदे ने। खाके कोट भी दुश्मन सारे आके पैरी डिगे, किसे दी उसने तंबी पाड़ी किसे दे पाड़े चिगे। जंग बहादुर इंज लड़ाई ओथे यार मुकाई, सारे पुछदे कित्थों आंदा ए बहादुर भाई। अज सल जंग बहादुर ने लड़ाई कीती ते सारे पिंड वाले हैरान परेशान हो गए। आखणगे वो सारा पिंड आया सी ते तेरे जंग बहादुर उन्हें सारे नूं भजा दिता है, ये तू कित्थों लैके आया है तो की दसदा है। अगों मालक कहंदा यारो ए वे शेर हमारा, भावें आके पिंड भी लड़ ले ए दे नाल हुण सारा। इस तरह जंग बहादुर खोते ने दोवां पिंडां दी लड़ाई खत्म कीती ते नाले उन्हां दी सुलह करा दित्ती। लो भी सज्जनों मित्रों बेलियो मेरे दोस्तों, ये सी साडी अज दी दिलचस्प कहानी जंग बहादुर। मेरे दोस्तों सज्जनों ते मित्रों, ये प्रोग्राम पेश किया जा रहा गुलदस्ता। हुण मैं जनाब दी खिदमत विच पेंडू बादशाह। एक पिंड विच सीधा साधा बंदा सी जिहदा नाम सी रुलदू। वो एक दिन अपनी मां नूं कहन लगा मैं अपनी मासी नूं मिलन जाना है ते मैनू पिन्नियां बना दे, मैं राह विच खांदा जांगा। उदों पुराने दौर सन, गड्डियां मोटरां नहीं सन चलदियां, अज लोग पैदल ही सफर करते सन। किसी ने चने ले लैने, किसी ने पिन्नियां बना लैनियां ते राह विच खांदियां जाना ते अपनी मंजिल ते पहुंच जाना। आते रुलदू दी मां ने पिन्नियां बना दित्तियां ते जिसले घरों टुरन लगा ओदी मां ने गल आखी कला जाई, किसे नाल लैके तू नहीं जाना। आते रुलदू पिन्नियां लैके ते टुर पैंदा ते जिसले टुरिया जांदा ते राह दे विच उहने वेखिया ते ओनू अपना परछावां नजर आया। कहन लगा मां ने कहा सी बंदा ना नाल जाई, आ बेली हर कित्थों रल पिया। ओनू फटाफट अद्धियां पिन्नियां कढ के दे दित्तियां। आखन लगा यार वाला पिन्नियां खा ला ते मेरे नाल नहीं तू जाना। आते रुलदू अद्धियां पिन्नियां ओनू दे के परछावें नू ते अगां टुर पिया ते जिसले मील को गया ते वेख्या ते परछावां फिर नाल। आंदा दा बेड़ा तेरे सारियां पिन्नियां खा आ फटाफट। ਉਹ ਦੂਜੀਆਂ ਵੀ ਪਿੰਨੀਆਂ ਦੇ ਦਿੱਤੀਆਂ। ਆਂਦਾ ਯਾਰ ਆ ਵੀ ਪਿੰਨੀਆਂ ਲੈ ਲਾ ਤੇ ਮੇਰੀ ਜਾਨ ਛੱਡ ਦੇ। ਆਓ ਵੀ ਉਹਨੂੰ ਪਿੰਨੀਆਂ ਦੇ ਦਿੱਤੀਆਂ ਤੇ ਰੁਲਦੂ ਉੱਥੋਂ ਟੁਰ ਪੈਂਦਾ
ਤੇ ਮਾਸੀ ਦਾ ਪਿੰਡ ਨੇੜੇ ਆ ਜਾਂਦਾ ਹੈ। ਆਦ ਉੱਤੋਂ ਨੇਰੀ ਮੀਂਹ ਤੂਫਾਨ ਆ ਜਾਂਦਾ ਹੈ ਤੇ ਪਿੰਡੋਂ ਬਾਹਰ ਇੱਕ ਢਾਰਾ ਸੀ। ਆਦ ਰੁਲਦੂ ਨੇ ਸੋਚਿਆ ਮੈਂ ਢਾਰੇ ਵਿੱਚ ਖਲੋ ਜਾਣਾ। ਆਦ ਜਿਸੇ ਰੁਲਦੂ ਢਾਰੇ ਵਿੱਚ ਵੜਿਆ ਅੱਗੇ ਵਿੱਚ ਇੱਕ ਖੋਤਾ ਵੀ ਖੜਾ ਸੀ ਤੇ ਰੁਲਦੂ ਨੇ ਸੋਚਿਆ ਚਲੋ ਨੇਰੀ ਤੂਫਾਨ ਮੀਂਹ ਜਿਸ ਰੁਕ ਜਾਏਗਾ ਮੈਂ ਵੀ ਟੁਰ ਜਾਗਾ। ਤੇ ਸਾਧਕ ਭੱਟੀ ਪੇਸ਼ ਕਰਦਾ ਹੈ ਤੇ ਲਾਲਾ ਜੀ ਰਿਕਾਰਡ ਕਰਦੇ ਨੇ ਤੇ ਸ਼ਾਇਰ ਇੱਥੇ ਕੀ ਲਿਖਦਾ ਹੈ। ਘਰੋਂ ਟੁਰਿਆ ਰੁਲਦੂ ਤੇ ਉਹ ਵੱਲ ਮਾਸੀ ਦੇ ਜਾਂਦਾ। ਰਾਹ ਵਿੱਚ ਆ ਗਈ ਮੀਂਹ ਨੇਰੀ ਤੇ ਪੈਣ ਲੱਗ ਪਿਆ ਫਾਂਡਾ। ਭੱਜਿਆ ਭੱਜਿਆ ਰੁਲਦੂ ਤੇ ਢਾਰੇ ਦੇ ਵਿੱਚ ਜਾਂਦਾ। ਖੋਤਾ ਉੱਥੇ ਡਿੱਠਾ ਉਹਨੇ ਫਿਰਦਾ ਜਾਨ ਲਕਾਂਦਾ। ਰੁਕਿਆ ਮੀਂਹ ਤੇ ਟੁਰਿਆ ਰੁਲਦੂ ਢੋਲੇ ਮਾਈਏ ਗਾਂਦਾ। ਘਰ ਮਾਸੀ ਦੇ ਅਪੜਿਆ ਜਿਸ ਦਮ ਕੰਦੋਲੇ ਲੁਕ ਜਾਂਦਾ। ਆ ਰੁਲਦੂ ਆਪਣੀ ਮਾਸੀ ਦੀ ਕੰਧ ਦੇ ਨਾਲ ਲੁਕ ਕੇ ਤੇ ਆਪਣੀ ਮਾਸੀ ਦੀਆਂ ਤੇ ਮਾਸੜ ਦੀਆਂ ਗੱਲਾਂ ਸੁਣਦਾ ਹੈ। ਆਦੇ ਰੁਲਦੂ ਦਾ ਮਾਸੜ ਉਹਦੀ ਮਾਸੀ ਨੂੰ ਕਹਿਣ ਡਿਆ ਏ ਮੈਨੂੰ ਰੋਟੀ ਦੇ। ਉਹ ਆਂਦੀ ਪੜਿਆ ਆਟਾ ਮੁੱਕਾ ਸੀ ਮੈਂ ਗਵਾਂਢੀਆਂ ਵੱਲੋਂ 2 ਰੋਟੀਆਂ ਆਂਦੀਆਂ ਨੀ ਤੇ ਸਾਲਣ ਵੀ ਲੈ ਕੇ ਆਈਆਂ ਤੇ ਨਾਲ ਲੱਸੀ ਵੀ ਲੈ ਕੇ ਆਈਆਂ। ਆਦੇ ਰੁਲਦੂ ਨੇ ਸਾਰੀਆਂ ਗੱਲਾਂ ਸੁਣ ਲਈਆਂ ਤੇ ਨਾਲ ਹੀ ਕੁੰਡੀ ਖੜਕਾ ਦਿੱਤੀ ਤੇ ਮਾਸੀ ਫਟਾਫਟ ਉੱਠੀ ਆ ਕੇ ਬੂਹਾ ਲਾਇਆ ਤੇ ਰੁਲਦੂ ਨੂੰ ਵੇਖਿਆ ਤੇ ਉਹਨੂੰ ਬੜਾ ਚਾਅ ਚੜਿਆ ਤੇ ਰੁਲਦੂ ਨੂੰ ਅੰਦਰ ਲੈ ਗਈ ਤੇ ਰੁਲਦੂ ਮੰਜੀ ਤੇ ਬਹਿ ਜਾਂਦਾ। ਆਂਦੀ ਪੁੱਤਰਾ ਰੋਟੀ ਖਾਣੀ ਆ। ਉਹਨਾਂ ਮਾਸੀ ਰੋਟੀ ਤੁਸਾਂ ਮੈਨੂੰ ਕੀ ਖਵਾਣੀ ਏ? ਗਵਾਂਢੀਆਂ ਲੋ ਤੂੰ 2 ਰੋਟੀਆਂ ਲਿਆਈ ਏ ਤੇ ਸਾਲਣ ਵੀ ਲੈ ਕੇ ਗਵਾਂਢੀਆਂ ਲੋ ਆਈ ਏ ਲੱਸੀ ਵੀ ਗਵਾਂਢੀਆਂ ਲੋ ਲੈ ਕੇ ਆਈ ਏ। ਆਦੇ ਉਹਦੀ ਮਾਸੀ ਹੈਰਾਨ ਪਰੇਸ਼ਾਨ ਹੋ ਗਈ। ਆਂਦੀ ਹੈ ਮੈਂ ਮਰ ਗਈ ਮੇਰਾ ਭਨੇਵਾ ਤੇ ਦਿਲਾਂ ਦੀਆਂ ਪੁੱਜਣ ਲੱਗ ਪਿਆ। ਸਾਧਕ ਭੱਟੀ ਪੇਸ਼ ਕਰਦਾ ਤੇ ਸ਼ਾਇਰ ਇੱਥੇ ਕੀ ਲਿਖਦਾ ਹੈ। ਮਾਸੀ ਉਹਦੀ ਰੋਟੀ ਸੱਜਣੋਂ ਕੱਲ ਦੀ ਨਹੀਂ ਪਕਾਈ। ਸਾਲਣ ਮੰਗ ਗਵਾਂਢੋਂ ਆਂਦਾ ਲੱਸੀ ਦੋਨੇ ਪਾਈ। ਬਹਿ ਜਾ ਪੁੱਤਰਾ ਅੱਜ ਕਿਵੇਂ ਯਾਦ ਮਾਸੀ ਦੀ ਆਈ। ਆਖੇ ਤੇ ਮੈਂ ਰੋਟੀ ਦੇਵਾਂ ਸਜਰੀ ਅੱਜ ਬਣਾਈ। ਕਹਿੰਦਾ ਮਾਸੀ ਨਾ ਕਰ ਗੱਲਾਂ ਤੂੰ ਨੀ ਅੱਜ ਪਕਾਈ। ਆਂਢ ਗੁਆਂਢੋਂ ਰੋਟੀ ਮੰਗੇ ਕਰਨਾ ਤੂੰ ਵਡਿਆਈ। ਆ ਮਾਸੀ ਨੇ ਇੰਨੀ ਗੱਲ ਸੁਣੀ। ਆਂਦੀ ਹੈ ਮੈਂ ਮਰ ਗਈ ਤੈਨੂੰ ਕਿਵੇਂ ਪਤਾ ਲੱਗ ਗਿਆ? ਆਂਦਾ ਮਾਸੀ ਮੈਂ ਦਿਲਾਂ ਦੀਆਂ ਗੱਲਾਂ ਬੁੱਝ ਲੈਣਾ। ਇੰਨੀਆਂ ਗੱਲਾਂ ਹੋ ਰਹੀਆਂ ਨੇ ਤੇ ਗਵਾਂਢੋਂ ਇੱਕ ਮਾਈ ਨੇ ਗੱਲ ਸੁਣੀ ਉਹਨਾਂ ਦੇ ਘਰ ਆ ਜਾਂਦੀ ਏ। ਆਦੋ ਦੀ ਮਾਸੀ ਆਂਦੀ ਏ ਮੇਰਾ ਤੇ ਭਨੇਵਾ ਜਿਹੜਾ ਦਿਲਾਂ ਦੀਆਂ ਗੱਲਾਂ ਬੁੱਝ ਲੈਂਦਾ ਹੈ। ਉਹ ਮਾਈ ਆਂਦੀ ਏ ਮੈਂ ਤਾਂ ਮੰਨਾਂਗੀ ਸਾਡਾ ਖੋਤਾ ਕੱਲ ਦਾ ਗਵਾਚਾ ਹੈ। ਜੇ ਤੇਰਾ ਭਨੇਵਾ ਸਾਨੂੰ ਦੱਸ ਦੇਵੇ ਖੋਤਾ ਕਿੱਥੇ ਵੇ ਮੈਂ ਤਾਂ ਮੰਨਾਂਗੀ ਕਿ ਦਿਲਾਂ ਦੀਆਂ ਜਾਣਦਾ ਹੈ। ਇੱਥੇ ਸ਼ਾਇਰ ਕੀ ਲਿਖਦਾ ਹੈ ਤੇ ਸਾਧਕ ਭੱਟੀ ਪੇਸ਼ ਕਰਦਾ। ਸੁਣ ਕੇ ਗੱਲਾਂ ਇੱਕ ਗਵਾਂਢਣ ਕੋਲੋਂ ਦੇ ਆ ਜਾਂਦੀ। ਮਾਸੀ ਉਹਦੀ ਮਾਈ ਦੇ ਅੱਗੇ ਰੁਲਦੂ ਦੇ ਗੁਣ ਗਾਉਂਦੀ। ਭਾਂਜਾ ਮੇਰਾ ਜਾਨੀ ਜਾਣੇ ਉਹਨੂੰ ਆਖ ਸੁਣਾਉਂਦੀ। ਜਿਹੜੀ ਗੱਲ ਮੂੰਹੋਂ ਕੱਢਦਾ ਪੂਰੀ ਹੋ ਜਾਂਦੀ। ਅੱਗੋਂ ਮਾਈ ਕਹਿੰਦੀ ਪੈਣਾ ਪਾਣਾ ਤੂੰ ਹੋਨੇਰ। ਖੋਤਾ ਜੱਦ ਗਵਾਚਾ ਸਾਡਾ ਹੋਗੀ ਵਾਵਾ ਦੇਰ। ਦੱਸੇ ਉਹਦਾ ਪਤਾ ਜੇ ਮੈਨੂੰ ਮੈਂ ਮੰਨਾਂਗੀ ਫੇਰ। ਕਹਿੰਦਾ ਰੁਲਦੂ ਕਰਨਾ ਗੱਲਾਂ ਲੱਭ ਜਾਵੇ ਤੇ ਫੇਰ। ਖੋਤਾ ਤੇਰਾ ਬਾਰੇ ਪਿੰਡੋਂ ਲੋਕਾਂ ਲੈਣਾ ਘੇਰ। ਜਾ ਕੇ ਦਾਰੇ ਵਿੱਚੋਂ ਲੱਭ ਲੈ ਕਰਨਾ ਇੱਥੇ ਦੇਰ। ਆ ਮਾਈ ਨੇ ਰੁਲਦੂ ਦੀ ਗੱਲ ਸੁਣੀ। ਉਹਨੇ ਆਪਣੇ ਨਾਲ ਬੰਦੇ ਨੂੰ ਲਿਆ ਤੇ ਪਿੰਡੋਂ ਬਾਹਰ ਜਾ ਕੇ ਉਹਨਾਂ ਖੋਤੇ ਨੂੰ ਜਾ ਕੇ ਢਾਰੇ ਦੇ ਵਿੱਚੋਂ ਕੱਢ ਕੇ ਲੈਂਦਾ ਤੇ ਮਾਈ ਨੇ ਪੂਰੇ ਪਿੰਡ ਦੀ ਦਵਾਈ ਪਾ ਦਿੱਤੀ।
ਇਹ ਵਾਕਈ ਰੁਲਦੂ ਦਿਲਾਂ ਦੀਆਂ ਗੱਲਾਂ ਜਾਣਦਾ ਹੈ। ਸਾਡਾ ਖੋਤਾ ਖੜੀਚਾ ਅਸੀਂ ਤੇ ਲੱਭ ਗਿਆ। ਆ ਗੱਲ ਟੁਰਦੀ ਟੁਰਦੀ ਬਾਦਸ਼ਾਹ ਕੋਲ ਪਹੁੰਚ ਗਈ। ਬਾਦਸ਼ਾਹ ਦੀ ਰਾਣੀ ਦਾ 9 ਲੱਖਾ ਹਾਰ ਖੜੀਚਾ ਸੀ। ਉਹਨੇ ਸਿਪਾਹੀਆਂ ਨੂੰ ਕੱਲਿਆ। ਉਹਨੇ ਆਖਿਆ ਜਾਓ ਯਾਰ, ਉਹ ਰੁਲਦੂ ਇੱਕ ਪਿੰਡ ਵਿੱਚ ਆਇਆ, ਉਹ ਆਂਦੇ ਦਿਲਾਂ ਦੀਆਂ ਬੁੱਝਦਾ ਹੈ। ਸਿਪਾਹੀ ਜਾਂਦੇ ਨੇ ਤੇ ਰੁਲਦੂ ਨੂੰ ਲੈ ਕੇ ਆਉਂਦੇ ਨੇ ਤੇ ਬਾਦਸ਼ਾਹ ਨੂੰ ਕੀ ਆਂਦਾ ਹੈ। ਬਾਦਸ਼ਾਹ ਕੇ ਹਾਰ ਸੋਨੇ ਦਾ, ਕੱਲ ਦਾ ਯਾਰ ਗਵਾਚਾ, ਨਾ ਮਲਕਾਂ ਨੂੰ ਚੋਲਾ ਸਜਦਾ, ਨਾ ਸਜਦਾ ਉਹਨੂੰ ਲਾਚਾ। ਆ ਬਾਦਸ਼ਾਹ ਨੇ ਰੁਲਦੂ ਨੂੰ ਕਿਹਾ ਤੈਨੂੰ 8 ਦਿਨਾਂ ਦਾ ਮੌਕਾ ਦੇਣਾ, ਜੇ ਨਾ ਹਾਰ ਲੱਭ ਕੇ ਦੇਵੇਂ ਤੇਰਾ ਸਿਰ ਲਾ ਦਿੱਤਾ ਜਾਵੇਗਾ। ਉਹਨਾਂ ਜ਼ਿਕਰ ਤੈਨੂੰ ਆ ਸ਼ਾਹੀ ਕਮਰਾ ਦੇਨੇ ਆ, ਆਦੇ ਵੰਨ ਸਵੰਨੇ ਸ਼ਾਹੀ ਖਾਣੇ ਖਾ ਤੇ ਤੈਨੂੰ 8 ਦਿਨਾਂ ਬਾਅਦ ਮੈਂ ਪੁੱਛਾਂਗਾ। ਆ ਰੁਲਦੂ ਤੇ ਪਰੇਸ਼ਾਨ ਹੋ ਗਿਆ। ਆਂਦਾ ਲੈ ਵੀ ਹੁਣ ਮੈਂ ਮਰਿਆ ਮਰਾਇਆ ਵਾਂ ਤੇ ਸਾਦਿਕ ਭੱਟੀ ਪੇਸ਼ ਕਰਦਾ ਤੇ ਸ਼ਾਇਰ ਕੀ ਲਿਖਦਾ। ਸੁਣ ਕੇ ਗੱਲ ਸ਼ਾਦੀ ਉਥੇ ਰੁਲਦੂ ਬਹੁਤਾ ਡਰਿਆ, ਕਹਿਣ ਲੱਗਾ ਓ ਲੈ ਹਾਂ ਰੁਲਦੂ ਹੁਣ ਤੂੰ ਪੱਕਾ ਮਰਿਆ। ਕਹਿੰਦਾ ਰੁਲਦੂ ਆਪਣੇ ਆਪ ਨੂੰ ਹੁਣ ਨਾ ਬਚਦੀ ਜਿੰਦੇ, ਇੱਥੇ ਹੁਣ ਬੇਮੌਤ ਮਰੇਗਾ ਆਪਣੀ ਮਾਂ ਦੇ ਛਿੰਦੇ। ਆ ਜਿਹੜੀ ਗੋਲੀ ਰੁਲਦੂ ਦੀ ਰੋਟੀ ਲੈ ਕੇ ਆਉਂਦੀ ਸੀ ਉਹਦਾ ਨਾਂ ਸੀ ਜਿੰਦੋ। ਉਹ ਰੁਲਦੂ ਦੀਆਂ ਗੱਲਾਂ ਸੁਣ ਕੇ ਡਰ ਗਈ ਤੇ ਕਹਿਣ ਲੱਗੀ ਬਾਬਾ ਜੀ ਮੈਨੂੰ ਮਾਫ ਕਰ ਦਿਓ, ਮੈਨੂੰ ਨਾ ਮਾਰਿਆ ਜੇ, ਹਾਰ ਮੈਂ ਚੋਰੀ ਕੀਤਾ। ਤੇ ਰੁਲਦੂ ਨੇ ਆਖਿਆ ਤੇਰੀ ਜਾਨ ਤਾਂ ਬਚੇਗੀ ਕਿ ਜਿੱਥੋਂ ਹਾਰ ਚੁੱਕ ਕੇ ਆਂਦਾ ਹੀ ਜਾ ਕੇ ਉੱਥੇ ਧਾਰਿਆ। ਆ ਤੇ ਰੁਲਦੂ ਬੜਾ ਖੁਸ਼ ਹੋਇਆ। ਉਹਨਾਂ ਵੀ ਗੱਲ ਮੇਰੀ ਵਾਵਾ ਬਣ ਗਈ ਏ। ਆ ਗੋਲੀ ਨੇ ਜਿੱਥੋਂ ਹਾਰ ਚੁੱਕਿਆ ਸੀ ਉੱਥੇ ਜਾ ਕੇ ਰੱਖ ਆਉਂਦੀ ਏ। ਤੋ ਕਿਵੇਂ ਰੱਖ ਕੇ ਆਉਂਦੀ ਏ ਸਾਦਿਕ ਭੱਟੀ ਪੇਸ਼ ਕਰਦਾ ਤੇ ਸ਼ਾਇਰ ਕੀ ਲਿਖਦਾ। ਜਿੰਦੋ ਸੀ ਨਕਰਾਣੀ ਉਤੇ ਗੱਲਾਂ ਸੁਣ ਕੇ ਡਰ ਗਈ, ਚੁੱਕਿਆ ਜਿੱਥੋਂ ਹਾਰ ਸੀ ਤੱਤੀ ਉੱਥੇ ਆ ਕੇ ਧਰ ਗਈ। ਆ ਰੁਲਦੂ ਨੂੰ 8 ਦਿਨ ਪੂਰੇ ਹੋ ਗਏ ਤੇ ਬਾਦਸ਼ਾਹ ਨੇ ਸਿਪਾਹੀਆਂ ਨੂੰ ਕੱਲਿਆ ਵੀ ਰੁਲਦੂ ਨੂੰ ਜਰਾ ਲੈ ਕੇ ਆਓ। ਹਾਂ ਆ ਰੁਲਦੂ ਨੂੰ ਲੈ ਕੇ ਆਏ ਤੇ ਬਾਦਸ਼ਾਹ ਨੇ ਕਿਹਾ ਰੁਲਦੂ ਦੱਸ ਹਾਰ ਕਿੱਥੇ ਵੇ। ਉਹਨੇ ਆਖਿਆ ਜੀ ਆਪਣੇ ਸੂਕ ਵਿੱਚ ਜਾ ਕੇ ਵੇਖੋ ਤੇ ਤੁਹਾਨੂੰ ਹਾਰ ਲੱਭ ਜਾਏਗਾ। ਆ ਬਾਦਸ਼ਾਹ ਨੇ ਆਪਣੀ ਰਾਣੀ ਨੂੰ ਕਿਹਾ ਰਾਣੀਏ ਉਹ ਸੰਦੂਕ ਵੇਖਾਂ ਜਿਹਦੇ ਵਿੱਚ ਤੇਰਾ ਹਾਰ ਸੀ। ਰਾਣੀ ਨੇ ਖੋਲਿਆ ਤੇ ਹਾਰ ਵਿੱਚ ਪਿਆ ਤੇ ਬਾਦਸ਼ਾਹ ਬੜਾ ਖੁਸ਼ ਹੋਇਆ ਤੇ ਰੁਲਦੂ ਨੂੰ ਆਪਣੇ ਨਾਲ ਤਖਤ ਤੇ ਬਿਠਾ ਲੈਂਦਾ ਤੇ ਸਾਦਿਕ ਭੱਟੀ ਪੇਸ਼ ਕਰਦਾ ਤੇ ਲਾਲਾ ਜੀ ਰਿਕਾਰਡ ਕਰਦੇ ਨੇ। ਖੁਸ਼ ਹੋਇਆ ਫਿਰ ਬਾਦਸ਼ਾਹ ਨੂੰ ਤਖਤ ਦੇ ਨਾਲ ਬਿਠਾਇਆ, ਕਰੇ ਸਲਾਮ ਹਰ ਕੋਈ ਉਹਨੂੰ ਵਿੱਚ ਦਰਬਾਰ ਦੇ ਆਇਆ। ਜਿਸ ਵੇਲੇ 2-3 ਦਿਨ ਲੰਘੇ ਤੇ ਰੁਲਦੂ ਪਰੇਸ਼ਾਨ ਹੋ ਗਿਆ, ਆਦੋ ਤੰਗ ਪੈ ਗਿਆ ਤੇ ਬਾਦਸ਼ਾਹ ਨੂੰ ਆਂਦਾ ਜਿਵੇਂ ਬਾਦਸ਼ਾਹ ਮੈਨੂੰ ਜੱਸ ਦਿਓ, ਮੈਂ ਆਪਣੇ ਘਰ ਜਾਣਾ, ਮੈਂ ਆਪਣੀ ਮਾਂ ਤੋਂ ਉਸੜ ਪਿਆ ਵਾਂ। ਆ ਰੁਲਦੂ ਬਾਦਸ਼ਾਹ ਕੋਲੋਂ ਜਾਨ ਦੀ ਜੱਸ ਮੰਗਦਾ ਤੇ ਬਾਦਸ਼ਾਹ ਨੂੰ ਜਾਨ ਨਹੀਂ ਦਿੰਦਾ। ਆ ਤੇ ਰੁਲਦੂ ਦਿਲ ਵਿੱਚ ਸੋਚਦਾ ਬਾਦਸ਼ਾਹ ਕਚਹਿਰੀ ਵਿੱਚ ਆਏਗਾ, ਮੈਂ ਇਹਦੀ ਬੇਇੱਜ਼ਤੀ ਕਰਾਂਗਾ ਤੇ ਆਪੇ ਮੈਨੂੰ ਇਜਾਜ਼ਤ ਦੇ ਦੇਵੇਗਾ। ਆਦ ਉਧਰੋਂ ਬਾਦਸ਼ਾਹ ਕਚਹਿਰੀ ਵਿੱਚ ਆ ਜਾਂਦਾ ਤੇ ਰੁਲਦੂ ਉਹਦੇ ਮੂੰਹ ਤੇ ਚੰਡ ਮਾਰ ਦਿੰਦਾ ਤੇ ਸਾਦਿਕ ਭੱਟੀ ਦੱਸਦਾ ਤੇ ਸ਼ਾਇਰ ਕੀ ਲਿਖਦਾ। ਰੁਲਦੂ ਇੱਕ ਦਿਨ ਬਾਦਸ਼ਾਹ ਨੂੰ ਚੰਡ ਚੌਥੇ ਮਾਰੀ, ਡਿੱਗੀ ਉਹਦੀ ਪਗੜੀ ਥੱਲੇ ਖਿਲਰ ਗਈ ਸੀ ਸਾਰੀ। ਵਿੱਚੋਂ ਨਿਕਲਿਆ ਸੱਪ ਸੀ ਜਿਹਦੀ ਲਾਹ ਤੇ ਕਾਲੀ ਧਾਰੀ, ਵੇਖ ਕੇ ਬਾਦਸ਼ਾਹ ਸੱਪ ਦੇ ਤਾਈ ਚਾਬਕ ਉਹਨੂੰ ਮਾਰੀ। ਅੱਜ ਬਚਾਇਆ ਪੀਰ ਮੇਰੇ ਨੇ ਮੈਨੂੰ ਪਹਿਲੀ ਵਾਰੀ, ਅੱਜ ਤੋਂ ਤੇਰੀ ਹੋ ਗਈ ਬਾਬਾ ਮੇਰੀ ਦੌਲਤ ਸਾਰੀ। ਆ ਬਾਦਸ਼ਾਹ ਬੜਾ ਖੁਸ਼ ਹੋਇਆ। ਰੁਲਦੂ ਨੇ ਜਿਸ ਵੇਲੇ ਕੰਮ ਕੀਤਾ ਤੇ ਬਾਦਸ਼ਾਹ ਆਪਣੇ ਵਜ਼ੀਰਾਂ ਮੁਸੱਦੀਆਂ ਨੂੰ ਸੱਦ ਕੇ ਇਹ ਗੱਲ ਦੱਸੀ। ਆਖਿਆ ਮੇਰੇ ਪੀਰ ਨੇ ਮੇਰੀ ਜਾਨ ਬਚਾ ਲਈ ਏ। ਆਦੇ ਵਜ਼ੀਰ ਵੀ ਸਾਰੇ ਖੁਸ਼ ਹੋ ਗਏ। ਆ ਰੁਲਦੂ ਆਂਦਾ ਇਹ ਕੰਮ ਤੇ ਮੈਸੋ ਕੀਤਾ ਸੀ ਵੀ ਮੇਰੀ ਜਾਨ ਛੁੱਟ ਜਾਏਗੀ, ਪਰ ਮੈਂ ਭੈੜਾ ਫਸ ਗਿਆ ਵਾਂ। ਆ ਰੁਲਦੂ ਸੋਚਦਾ ਹੁਣ ਮੈਂ ਇਹਦੀ ਬੇਇੱਜ਼ਤੀ ਇਹਦੀ ਰਾਣੀ ਦੇ ਸਾਹਮਣੇ ਕਰਾਂਗਾ, ਸ਼ਾਇਦ ਮੇਰੀ ਜਾਨ ਛੁੱਟ ਜਾਏ। ਆ ਬਾਦਸ਼ਾਹ ਤੇ ਉਹਦੀ ਰਾਣੀ ਆਪਣੇ ਕਮਰੇ ਵਿੱਚ ਬੈਠੇ ਨੇ।
रुलदू जाके रानी दी बांह फड़ के तो उन्हें बाहर खिंच के लै आंदा है ते बादशाह भी पिछे आ जांदा है। जिसलों पिछे आ जांदा है जेड़े कमरे विच बैठे सन ओदा शरीर टुट जांदा है ते छत जा पैंदी है। बादशाह रुलदू दे पैरी जा पैंदा है, आंदा लोको मेरे पीर ने मैनू दूजी वारी बचा लिया। आदे बादशाह बड़ा खुश हुंदा है, रुलदू नूं अपने तख्त ते अपनी कुर्सी ते बिठा दिंदा है। उधरों बादशाह दी दूसरे मुल्क नाल जंग सी, उन्हां नूं खत भेज दिता भी आके साडे नाल जंग कर लै। आदे उत्थे जंग दे नगारे वज गए ते बादशाह दे वजीर कहन लगे तेरा जेडा ही पीर है ते कल्ला जाके जंग लड़े। आ बादशाह दा इक तेजगाम घोड़ा सी ते बादशाह दे सिपाहियां ने रुलदू नूं घोड़े दे उत्ते बिठा के तो उहनूं रस्से दे नाल बंन दिता। आदे रुलदू ने सोचा खरे मेरी इस तरह ही जान बच जाएगी ते मैं अपनी मां कोल टुर जागा। आदे रुलदू घोड़े उत्ते बैठा ते घोड़ा बड़ा तेज भज्जा जांदा है ते अगे राह विच किक्कर आ गया। रुलदू सोचदा है मैं इस किक्कर दे टां नूं हत्थ पा लेना ते घोड़ा आपे अगा निकल जाएगा। जिसे रुलदू ने टां नूं हत्थ पाया तो किक्कर जड़ां तों पट्टिया गया ते किक्कर नाल ही भज्जा जांदा है ते रुलदू तूफान बन के लगा जांदा है ते धूड़ धमाई जांदा है ते अगलियां फौजां ने वेख्या। उन्हें आख्या की बला आ रही है। अज अगलियां फौजां वेख के नस गईयां, ना उत्थे बंदा रहा ना कोई परिंदा रहा। आते घोड़ा रुलदू नूं लैके वापस आ रहा है ते बादशाह नूं तलाह मिल गई तेरा पीर जंग जित के वापस आ रहा है। तो उत्थे खुशी दे नगारे वज गए। आ तो उत्थे बड़े जश्न होए ते बादशाह उत्थे रुलदू नूं अपनी लड़की दा रिश्ता दे दिंदा है ते नाले अपने तख्त नूं बिठा दिंदा है ते रुलदू नाले अपनी मां नूं अपने कोल बुला लैंदा है। आदे रुलदू बादशाह बनन दी खुशी विच सारे कैदी रिहा कर दिंदा है। लो भी मेरे सजनों मित्रों बेलियो ये सी पेंडू बादशाह दी कहानी। मेरे दोस्तों हुण उन्हें गुलदस्ता प्रोग्राम के मुताबिक एक नवीं दास्तान पेश कर रहे हैं जिदा नाम है शेरां दा मुनसब। ये कहानी उस शेर दी है जेड़ा जंगल विच पैदा होया तो उन्हें कदी भी बंदा नहीं सी वेख्या ते ओदी मां ओनू अक्सर इंसानां दियां कहानियां सुनांदी रहिंदी सी। थोड़ा जिहा वड्डा होया ते उन्हें क्या मैं ओ बंदा दे वेखां जिदी बहादरी दे किस्से मेरी मां सुनांदी रही है। ओ जंगल फिरदा पिया सी, ओनू एक बघियाड़ मिलिया ते सर्दी बड़ी सी। बघियाड़ ने शेर को पूछया पाला केड़े महीने में हुंदा है। शेर ने कहा पोह विच बड़ा पाला हुंदा है। बघियाड़ कहन लगा नहीं मांग विच पाला ज्यादा हुंदा है। वो आपस विच झगड़ रहे ने। इन्ने चिर नूं एक गिद्दड़ आ गया। शेर ओनू कहंदा लै भी साडा फैसला करके जाना ही। वो आंदा तुहाडा केड़ा फैसला है। बघियाड़ कहंदा है मांग विच पाला ज्यादा हुंदा है ते मैं कहना पोह विच पाला ज्यादा हुंदा है। ते गिद्दड़ ने सोचा लै भी हुण मैं मरिया मराया वां। जे मैं क्या पोह विच ज्यादा हुंदा है ते बघियाड़ ने मैनू मार छड्डना है ते जे मैं क्या मांग विच पाला ज्यादा हुंदा है ते शेर ने मैनू मार छड्डना है। हुण मैं किधर नूं जावां। आ ते गिद्दड़ उन्हां नूं आंदा तुसीं दोवें झूठे हो ते ओह किस तरह दसदा है। सादक भट्टी पेश करदा है ते शायर लिखदा है जे आखां मैं बघियाड़े सच्चा ते शेर ने मार मुकाना। जे मन्ना मैं शेर दी गल ते बघियाड़ दा बन जा खाना। बघियाड़ दा बन जा खाना। कहिंदा तुसी झगड़ा पाया जी कहिंदा तुसी झगड़ा पाया एवें खाम खादा। ओ पाला ना मांगदा पाला पाला वगदी हवा दा। पाला वगदी हवा दा। इन्नियां गल्लां करके गिद्दड़ ने जान छड़ाई ते दुड़की ला के नस गया। दोवें कहन लगे गिद्दड़ ते बड़ा चलाक निकलिया पर गल सच्ची कर गया है। शेर बघियाड़ नूं कहन लगा अभी मैनू तू ये गल दस कि बंदा भी कदी वेख्या ही। और बघियाड़ कहन लगा तू बंदे नाल पुछ के टींडे लैने ने। और बंदा बड़ा खतरनाक हुंदा ही, ओहदे कोलों दूर ही रही नहीं ते सारी उम्र पिंजरे में डकिया रहेगा। शेर आखन लगा
ਬੰਦਾ ਮੈਂ ਜ਼ਰੂਰ ਵੇਖਣਾ ਹੈ। ਬੁਗਿਆੜ ਨੇ ਕਿਹਾ ਤੂੰ ਨਹੀਂ ਮੁੜਦਾ ਤੇ ਇੰਜ ਕਰ ਫਿਰ ਨਿਸ਼ਾਨਾਂ ਦੀ ਬਸਤੀ ਚਲਾ ਜਾ। ਇੰਨੀ ਗੱਲ ਹੋਈ ਤੇ ਦੋਵੇਂ ਆਪੋ ਆਪਣੇ ਰਾਹ ਪੈ ਗਏ। ਤੇ ਸ਼ਾਇਰ ਕੀ ਲਿਖਦਾ ਹੈ, ਸ਼ੇਰ ਬੰਦੇ ਨੂੰ ਲੱਭਦਾ ਫਿਰਦਾ ਹੋ, ਸ਼ੇਰ ਬੰਦੇ ਨੂੰ ਲੱਭਦਾ ਫਿਰਦਾ ਜੀ, ਸ਼ੇਰ ਬੰਦੇ ਨੂੰ ਲੱਭਦਾ ਫਿਰਦਾ ਜੀ, ਜੰਗਲ ਵੇਲੇ ਸਾਰੇ ਜੰਗਲ ਦੇ ਸੀ ਉਥੋਂ ਬਹੁਤੇ ਸੱਜਣੋਂ ਦੂਰ ਕਿਨਾਰੇ, ਸੱਜਣੋਂ ਦੂਰ ਕਿਨਾਰੇ। ਉਹ ਬੰਦਾ ਕਿੱਥੇ ਥਾਂ ਥਾਂ ਉਹ ਤਾਂ, ਬੰਦਾ ਕਿੱਥੇ ਥਾਂ ਥਾਂ ਉਹ ਤਾਂ, ਉੱਚੀ ਉੱਚੀ ਤਾੜੇ ਗੁੱਸੇ ਦੇ ਨਾਲ ਜੜਾਂ ਤੋਂ ਉਹਨੇ ਬੂਟੇ ਕਈ ਅਖਾੜੇ, ਬੂਟੇ ਕਈ ਅਖਾੜੇ। ਆ ਸ਼ੇਰ ਜੰਗਲ ਦੇ ਵਿੱਚ ਬੰਦਾ ਲੱਭਦਾ ਫਿਰਦਾ ਹੈ ਤੇ ਉਹਨੂੰ ਅੱਗੇ ਇੱਕ ਬਾਂਦਰ ਨਜ਼ਰ ਆਇਆ। ਬਾਂਦਰ ਕਦੀ ਲਮਕ ਉਹ ਟਾਹਣੀ ਤੇ ਜਾਂਦਾ ਹੈ, ਕਦੀ ਉਸ ਟਾਹਣੀ ਤੇ ਜਾਂਦਾ ਹੈ। ਸ਼ੇਰ ਨੇ ਸੋਚਿਆ ਵੀ ਇਹ ਬੜਾ ਹੁਸ਼ਿਆਰ ਏ, ਮੈਨੂੰ ਸ਼ੱਕ ਪੈਂਦਾ ਇਹ ਬੰਦਾ ਇਹ ਹੋ ਸਕਦਾ ਹੈ। ਆ ਸ਼ੇਰ ਨੇ ਜਾ ਕੇ ਬਾਂਦਰ ਨੂੰ ਪੁੱਛਿਆ ਕਿਉਂ ਵੀ ਜਵਾਨਾ ਤੇਰਾ ਨਾਂ ਕੀ ਏ? ਉਹਨੇ ਆਖਿਆ ਮੇਰਾ ਨਾਂ ਬਾਂਦਰ ਏ। ਆਦ ਸ਼ੇਰ ਨੇ ਸੋਚਿਆ ਜੇ ਬਾਂਦਰ ਏ ਤੇ ਫਿਰ ਬੰਦਾ ਕੋਈ ਹੋਰ ਏ। ਤੇ ਸ਼ੇਰ ਉਹ ਤੋਂ ਫਿਰ ਅੱਗੇ ਟੁਰ ਪੈਂਦਾ। ਅੱਗੇ ਟੁਰਿਆ ਜਾ ਰਿਹਾ ਤੇ ਅੱਗੇ ਉਹਨੂੰ ਰਿੱਛ ਮਿਲ ਪੈਂਦਾ। ਉਹਨੇ ਸੋਚਿਆ ਵੀ ਇਹਦਾ ਵਜਨ ਵਾਵਾ ਤੇ ਵਾਵਾ ਕੱਕਾ ਪੂਰਾ ਹੋ ਸਕਦਾ ਕਿ ਇਹ ਬੰਦਾ ਹੋਵੇ। ਤੇ ਸ਼ੇਰ ਨੇ ਉਹਨੂੰ ਪੁੱਛਿਆ ਉਹ ਕਿਉਂ ਵੀ ਜਵਾਨਾ ਤੇਰਾ ਨਾਂ ਕੀ ਏ? ਉਹਨੇ ਕਿਹਾ ਜੀ ਮੇਰਾ ਨਾਂ ਤੇ ਰਿੱਛ ਏ। ਉਹਨੇ ਸੋਚਿਆ ਵੀ ਬੰਦਾ ਦੇ ਵੀ ਨਹੀਂ ਹੈਗਾ, ਬੰਦਾ ਫਿਰ ਕੋਈ ਹੋਰ ਏ। ਸ਼ੇਰ ਫਿਰ ਅੱਗੇ ਟੁਰ ਪੈਂਦਾ। ਜਿਸ ਅੱਗੇ ਟੁਰਿਆ ਜਾਂਦਾ ਅੱਗੇ ਉਹਨੂੰ ਇੱਕ ਹਾਥੀ ਬੱਜਾ ਨਜ਼ਰ ਆਇਆ। ਉਹਨੇ ਸੋਚਿਆ ਵੀ ਇਹ ਬੰਦਾ ਹੋ ਸਕਦਾ ਹੈ। ਆਦ ਸ਼ੇਰ ਨੇ ਉਹਨੂੰ ਪੁੱਛਿਆ ਉਹ ਕਿਉਂ ਵੀ ਜਵਾਨਾ ਤੇਰਾ ਨਾਂ ਕੀ ਏ? ਹਾਥੀ ਨੇ ਕੋਈ ਜਵਾਬ ਦਿੱਤਾ। ਉਹ ਕਹਿਣ ਲੱਗਾ ਮੇਰਾ ਨਾਂ ਜੀ ਹਾਥੀ ਏ। ਤੂੰ ਨਾ ਵੀ ਤੈਨੂੰ ਇੱਥੇ ਬੱਧਾ ਕਿੰਨੇ में? ਉਹਨਾਂ ਕਿਹਾ ਜੀ ਮੈਨੂੰ ਬੰਦਾ ਬਣ ਕੇ ਗਿਆ। ਉਹਨਾਂ ਬੇੜਾ ਤਰ ਗਿਆ। ਉਹ ਬੰਦਾ ਐਡਾ ਵੱਡਾ ਜਿਹੜਾ ਏਡੇ ਵੱਡੇ ਜਾਨਵਰ ਨੂੰ ਹੀ ਬਣ ਗਿਆ। ਅਦ ਸ਼ੇਰ ਆਂ ਪਰੇਸ਼ਾਨ ਹੋ ਜਾਂਦਾ ਤੇ ਉਹ ਤੋਂ ਫੇਰ ਅਗਾਂ ਟੁਰ ਪੈਂਦਾ। ਜਿਸ ਲੱਗੇ ਟੁਰਿਆ ਜਾ ਰਿਹਾ ਅੱਗੇ ਕੂੜ ਵੱਜਾ ਸੀ। ਕਹਿਣ ਲੱਗਾ ਵੀ ਆਹ ਬੰਦਾ ਪੱਕ ਨਾਲ ਹੋਵੇਗਾ, ਵੇਖਣੇ ਦੀਆਂ ਲੱਤਾਂ ਵੀ ਬੜੀਆਂ ਲੰਮੀਆਂ ਨੇ ਤੇ ਇਹਦੀ ਧੌਣ ਵੀ ਬੜੀ ਲੰਮੀ ਏ। ਆ ਉਹਦੇ ਕੋਲ ਜਾ ਕੇ ਪੁੱਛਦਾ ਉਹ ਕਿਉਂ ਵੀ ਜਵਾਨਾ ਤੇਰਾ ਨਾਂ ਕੀ ਏ? ਊਠ ਨੇ ਆਖਿਆ ਜੀ ਮੇਰਾ ਨਾਂ ਊਠ ਏ। ਆਂਦਾ ਬੇੜਾ ਤਰ ਗਿਆ, ਬੰਦਾ ਕਿੱਡੀ ਕੁ ਬਲਾ ਹੈ, ਐਡੀਆਂ ਵੱਡੀਆਂ ਆਫਤਾਂ ਨੂੰ ਬੱਧੀ ਜਾ ਰਿਹਾ ਤੇ ਸ਼ੇਰ ਆਂ ਪਰੇਸ਼ਾਨ ਹੋ ਗਿਆ। ਉਹ ਤੋਂ ਫੇਰ ਆਂ ਟੁਰ ਪੈਂਦਾ। ਜਿਸ ਲੱਗੇ ਜਾਂਦਾ ਅੱਗੇ ਉਹਨੂੰ ਜੰਗਲ ਦੇ ਵਿੱਚ ਇੱਕ ਜ਼ਰਾਫਾ ਨਜ਼ਰ ਆਉਂਦਾ। ਕਹਿਣ ਲੱਗਾ ਵੀ ਆਹ ਜਿਹੜਾ ਨਾ ਲੰਮੀ ਸਾਰੀ ਧੌਣ ਇਹਦੀ ਇਹ ਬੰਦਾ ਹੋ ਸਕਦਾ ਹੈ। ਤੇ ਉਹਨੂੰ ਜਾ ਕੇ ਪੁੱਛਦਾ ਕਿਉਂ ਵੀ ਜਵਾਨਾ ਤੇਰਾ ਨਾਂ ਕੀ ਏ? ਉਹ ਜ਼ਰਾਫੇ ਨੇ ਕਿਹਾ ਮੇਰਾ ਨਾਂ ਤੇ ਜ਼ਰਾਫਾ ਹੈ। ਤੂੰ ਨਾ ਵੀ ਤੈਨੂੰ ਇੱਥੇ ਕਿੰਨੇ ਬੱਧਾ? ਉਹਨੇ ਕਿਹਾ ਮੈਨੂੰ ਤਾਂ ਭਾਈ ਜੀ ਬੰਦਾ ਬਣ ਗਿਆ। ਤੇ ਸ਼ੇਰ ਆਂ ਪਰੇਸ਼ਾਨ ਹੋ ਜਾਂਦਾ। ਆਂਦਾ ਇਹ ਬੰਦਾ ਹਰ ਕਿੱਡੀ ਕੁ ਵੱਡੀ ਸ਼ੈਬ ਏਡੀ ਆਫਤਾਂ ਨੂੰ ਬੱਧੀ ਜਾ ਰਿਹਾ। ਆ ਤੇ ਸ਼ੇਰ ਆਂ ਪਰੇਸ਼ਾਨ ਹੋ ਜਾਂਦਾ ਤੇ ਉੱਥੇ ਜੰਗਲ ਵਿੱਚੋਂ ਬਾਹਰ ਨਿਕਲ ਜਾਂਦਾ। ਆਂਦਾ ਯਾਰ ਹੁਣ ਮੈਂ ਕਿਹੜੇ ਪਾਸੇ ਜਾਵਾਂ, ਬੰਦੇ ਨੂੰ ਵੀ ਮਿਲ ਕੇ ਮੈਂ ਜ਼ਰੂਰ ਜਾਣਾ ਤੇ ਬੰਦਾ ਮੈਨੂੰ ਨਜ਼ਰ ਨਹੀਂ ਆ ਰਿਹਾ। ਉਹਨੂੰ ਉੱਥੇ ਇੱਕ ਬੁਗਿਆੜ ਦੀ ਗੱਲ ਚੇਤਾ ਆਈ। ਆਖਣ ਲੱਗਾ ਲੈ ਬਈ ਮੈਨੂੰ ਤੇ ਬੁਗਿਆੜ ਨੇ ਕਿਹਾ ਸੀ ਤੂੰ ਨਿਸ਼ਾਨਾਂ ਦੀ ਬਸਤੀ ਵਿੱਚ ਜਾਈ ਤੇ ਉੱਥੇ ਤੈਨੂੰ ਬੰਦਾ ਮਿਲ ਪੈਗਾ। ਇੰਨਾ ਸ਼ੇਰ ਸੋਚਦਾ ਪਿਆ। ਉਹਨੇ ਛਾਤੀ ਮਾਰੀ ਤੇ ਅੱਗੇ ਉਹਨੂੰ ਦੋ ਟੱਗੇ ਨਜ਼ਰ ਆਏ। ਅਰ ਸ਼ੇਰ ਨੇ ਸੋਚਿਆ ਵੀ ਇਹ ਜਿਹੜੇ ਦੋ ਜਣੇ ਆ ਰਹੇ ਨਾ ਇਹ ਬੰਦੇ ਹੋ ਸਕਦੇ ਨੇ। ਤੇ ਸ਼ੇਰ ਉਹਨਾਂ ਨੂੰ ਜਾ ਪੁੱਛਦਾ ਕਿਉਂ ਵੀ ਜਵਾਨੋ ਤੁਹਾਡਾ ਨਾਂ ਕੀ ਏ? ਉਹਨਾਂ ਕਿਹਾ ਸਾਡਾ ਨਾਂ ਦੇ ਟੱਗੇ ਵੇ। ਤੂੰ ਨਾ ਤੁਹਾਨੂੰ ਬੱਧਾ ਕਿੰਨੇ ਵੇ? ਉਹਨਾਂ ਕਿਹਾ ਵੀ ਸਾਨੂੰ ਬੰਦੇ ਨੇ ਬੱਧਾ। ਤੂੰ ਨਾ ਬੰਦਾ ਕਿੱਥੇ ਵੇ? ਉਹਨਾਂ ਕਿਹਾ ਉਹ ਪੱਠਿਆਂ ਦੀ ਪੰਡ ਲੈ ਕੇ ਲਗਾ ਹੁੰਦਾ ਹੈ। ਤੇ ਸ਼ੇਰ ਨੇ ਵੇਖਿਆ ਉਹਨਾਂ ਕਿਹਾ ਬੰਦਾ ਇਹਨੂੰ ਤੇ ਮਿਲਣ ਵੀ ਨਹੀਂ ਦੇਣਾ। ਜਿਸ ਵੇਲੇ ਜੱਟ ਨੇ ਵੇਖਿਆ ਉਹਨੇ ਲਾ ਵੀ ਅੱਜ ਸ਼ੇਰ ਪੈ ਗਈ, ਅੱਜ ਮੈਂ ਨਹੀਂ ਬਚਣਾ। ਤੇ ਜਿਸ ਵੇਲੇ ਜੱਟ ਕੋਲ ਆਇਆ ਸ਼ੇਰ ਦੇ ਤੇ ਸ਼ੇਰ ਕਹਿਣ ਲੱਗਾ ਕਿਉਂ ਵੀ ਜਵਾਨਾ ਤੇਰਾ ਨਾਂ ਕੀ ਏ? ਉਹਨਾਂ ਆਖਿਆ ਮੇਰਾ ਨਾਂ ਬੰਦਾ ਹੈ। ਉਹਨਾਂ ਤੇਰਾ ਨਾਂ ਬੰਦਾ ਹੈ ਨਾ ਤੇ ਮੈਂ ਫਿਰ ਅੱਜ ਤੇਰੇ ਨਾਲ ਘੁਲਣਾ। ਤੇ ਜੱਟ ਨੇ ਕਿਹਾ ਏਡੀ ਯਾਰ ਗੱਲ ਕੋਈ ਨਹੀਂ ਹੈਗੀ ਰਹੀ, ਇਧਰ ਆਪਾਂ ਕੋਲ ਪੈਨੇ ਆ। ਜਿਸ ਵੇਲੇ ਸ਼ੇਰ ਨੇ ਪੰਜੇ ਉੱਤੇ ਰੱਖੇ ਤੇ ਜੱਟ ਹੱਥ ਕੋ ਨੀਵਾ ਹੋਇਆ ਤੇ ਜੱਟ ਨੇ ਆਖਿਆ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਬਣਨੀ।
ਇਹਨੇ ਮੈਨੂੰ ਟਾਹ ਲੈਣਾ ਤੇ ਇਹਨੇ ਉਂਝ ਮੈਨੂੰ ਮਾਰ ਛੱਡਣਾ ਹੈ। ਤੇ ਜੱਟ ਕਹਿਣ ਲੱਗਾ ਸ਼ੇਰ ਨੂੰ, ਗੱਲ ਸੁਣੋ ਜੀ ਮੇਰੀ, ਜੇ ਤੂੰ ਮੈਨੂੰ ਟਾਲਿਆ ਤੇ ਮੈਂ ਨਹੀਂ ਮੰਨਣਾ, ਤੇ ਜੇ ਮੈਂ ਤੈਨੂੰ ਟਾਲਿਆ ਤੇ ਤੂੰ ਨਹੀਂ ਮੰਨਣਾ। ਤੇ ਸ਼ੇਰ ਨੇ ਆਖਿਆ ਹੁਣ ਫਿਰ ਕੀ ਹੋਣਾ ਚਾਹੀਦਾ? ਉਹਨੇ ਆਖਿਆ ਵੀ ਹੋਣਾ ਇਹ ਚਾਹੀਦਾ ਸਾਡੇ ਵਿੱਚ ਇੱਕ ਮੁਨਸਬ ਹੋਣਾ ਚਾਹੀਦਾ ਜਿਹੜਾ ਸਾਡਾ ਫੈਸਲਾ ਕਰੇ। ਤੇ ਸ਼ੇਰ ਨੇ ਆਖਿਆ ਤੂੰ ਫਿਰ ਕੀ ਕਰਨਾ ਹੀ? ਉਹਨੇ ਆਖਿਆ ਮੈਂ ਜਾਣਾ ਤੇ ਮੈਂ ਮੁਨਸਬ ਲੈ ਕੇ ਆਉਣਾ। ਆਦੇ ਜੱਟ ਚਲਾ ਜਾਂਦਾ ਹੈ ਤੇ ਸ਼ੇਰ ਪਿੱਛੋਂ ਢੱਗਿਆਂ ਨਾਲ ਗੱਲ ਕਰਦਾ ਹੈ ਤੇ ਢੱਗੇ ਸ਼ੇਰ ਨੂੰ ਕੀ ਦੱਸਦੇ ਨੇ? ਅਸੀਂ ਆ ਢੱਗੇ ਦੇ ਬੰਦੇ ਸਾਨੂੰ ਗੱਡੇ ਦੇ ਵਿੱਚ ਜੋਇਆ, ਅਸੀਂ ਕੀ ਦਸੀਏ ਸਾਡੇ ਨਾਲ ਤੇ ਜਿਹੜਾ ਹਾਲ ਹੋਇਆ, ਜਿਹੜਾ ਹਾਲ ਹੋਇਆ। ਉਹ ਸੋਟੀਓ ਨਾ ਬੈਤ ਦੀ ਰੱਖੀ ਜੀ, ਸੋਟੀਓ ਨਾ ਬੈਤ ਦੀ ਰੱਖੀ ਜੀ, ਅੱਗੇ ਲਾਇਆ ਲੋਇਆ, ਜੋੜ ਕੇ ਮਾਰਨ ਕੰਧ ਸਾਡੀ ਤੇ ਅੜੀ ਜੇ ਘਰ ਖਲੋਇਆ, ਅੜੀ ਜੇ ਘਰ ਖਲੋਇਆ। ਆ ਢੱਗਿਆਂ ਨੇ ਸ਼ੇਰ ਨੂੰ ਕਿਹਾ ਸ਼ੇਰਾ ਇੱਥੋਂ ਨੱਸ ਜਾ, ਜੇ ਬੰਦੇ ਦੇ ਤੂੰ ਕਾਬੂ ਆ ਗਿਆ ਤੇ ਤੈਨੂੰ ਉਹਨੇ ਫੈਂਟੀ ਬੜੀ ਲਾਣੀ ਏ। ਇੰਨੀਆਂ ਗੱਲਾਂ ਹੋ ਰਹੀਆਂ ਨੇ ਆ ਤੇ ਜੱਟ ਰਾਹ ਵਿੱਚੋਂ ਵਾਪਸ ਆ ਗਿਆ ਤੇ ਸ਼ੇਰ ਨੇ ਕਿਹਾ ਮੁਨਸਬ ਲੈਂਦਾ ਹੀ। ਤੇ ਜੱਟ ਨੇ ਕਿਹਾ ਗੱਲ ਇਹ ਵੇ ਤੇਰਾ ਕੀ ਤਬਾਰ ਏ, ਤੂੰ ਹੁੰਦਿਆਂ ਨੱਸ ਜਾਵੇਂ। ਤੇ ਸ਼ੇਰ ਨੇ ਕਿਹਾ ਹੁਣ ਤੂੰ ਫਿਰ ਕੀ ਕਰਨਾ ਹੈ? ਤੇ ਜੱਟ ਨੇ ਕਿਹਾ ਮੇਰਾ ਤੇ ਵੀ ਤਾਂ ਜੰਮਦਾ ਹੈ, ਮੈਂ ਤੈਨੂੰ ਬੰਨ ਕੇ ਜਾਵਾਂ। ਉਹ ਸ਼ੇਰ ਨੇ ਕਿਹਾ ਬੰਨ ਲੈ ਯਾਰ, ਤੂੰ ਐਡੀ ਕਿਹੜੀ ਗੱਲ ਏ। ਆ ਜੱਟ ਨੇ ਅਗਲੀਆਂ ਵੀ ਲੱਤਾਂ ਬੱਧੀਆਂ ਤੇ ਪਿਛਲੀਆਂ ਵੀ ਬੰਨ ਕੇ ਉਹਨੂੰ ਕੰਨ ਪਰ ਨੇ ਸੱਟ ਦਿੱਤਾ। ਤੇ ਆ ਮੁਨਸਬ ਲੈਣ ਜਾਂਦਾ ਹੈ ਤੇ ਹਵੇਲੀ ਵਿੱਚ ਜਾ ਕੇ ਉਹਦੇ ਇੱਕ ਡਾਂਗ ਚੁੱਕ ਕੇ ਲੈ ਆਉਂਦਾ ਤੇ ਪਿੱਛੋਂ ਦੱਬੇ ਦੱਬੀ ਪੈਰੀ ਆਇਆ ਤੇ ਸ਼ੇਰ ਨੂੰ ਮਾਰ ਮਾਰ ਕੇ ਤੇ ਉਹਦੀਆਂ ਚੀਕਾਂ ਕਢਾ ਦਿੱਤੀਆਂ ਤੇ ਧਮੋਇਆ ਕਰ ਦਿੱਤਾ। ਜੱਟ ਨੇ ਸੋਚਿਆ ਵੇ ਇਹਦੇ ਵਾਲਾ ਕੰਮ ਹੋ ਗਿਆ ਹੈ ਤੇ ਆਪਣਾ ਰੱਸਾ ਵੀ ਲਾਇਆ ਤੇ ਘਰ ਨੂੰ ਟੁਰ ਗਿਆ। ਸ਼ੇਰ ਨੂੰ ਹੋਸ਼ ਆਈ ਤੋ ਡਿੱਗਦਾ ਟਹਿੰਦਾ ਚੀਕਾਂ ਮਾਰਦਾ ਆਪਣੀ ਮਾਂ ਦੇ ਕੋਲ ਜਾ ਕੇ ਥੋੜਾ ਜਿਹਾ ਦੂਰ ਬਹਿ ਜਾਂਦਾ। ਮਾਂ ਨੇ ਵੇਖਿਆ, ਉਹਨਾਂ ਆਖਿਆ ਮੇਰੇ ਪੁੱਤਰ ਨੂੰ ਤੇ ਕੋਈ ਸ਼ੈ ਵੀ ਨਹੀਂ ਮਾਰ ਸਕਦੀ ਤੇ ਮੇਰੇ ਪੁੱਤਰ ਦਾ ਅੱਜ ਹਾਲ ਬੜਾ ਭੈੜਾ ਹੋਇਆ ਹੈ। ਮੈਨੂੰ ਇੰਜ ਲੱਗਦਾ ਕਿ ਮੇਰਾ ਪੁੱਤਰ ਅੱਜ ਕਿਸੇ ਬੰਦੇ ਦੇ ਕਾਬੂ ਆਇਆ ਰਿਹਾ। ਅਦੋਂ ਉਹਦੀ ਮਾਂ ਨੇ ਪੁੱਛਿਆ ਪੁੱਤਰਾ ਜਿਹੜਾ ਤੇਰਾ ਹਾਲ ਹੋਇਆ ਹੈ ਮੈਨੂੰ ਸ਼ੱਕ ਪੈਂਦਾ ਵੀ ਅੱਜ ਤੂੰ ਨਾ ਕਿਸੇ ਬੰਦੇ ਦੇ ਕਾਬੂ ਆਇਆ ਰਿਹਾ ਹੈ। ਆਖਾਂਗਾ ਮਾਂ ਜੀ ਬੰਦਾ ਦੇ ਕੋਈ ਸ਼ੈ ਵੀ ਨਹੀਂ, ਪਰ ਜਿਹੜਾ ਮੁਨਸਬ ਹੈ ਨਾ ਉਹ ਬੜੀ ਭੈੜੀ ਸ਼ੈ ਵੇ। ਮੁਨਸਬ ਨੇ ਮਾਰ ਮਾਰ ਕੇ ਮੇਰੀਆਂ ਚੀਕਾਂ ਕਢਾ ਦਿੱਤੀਆਂ ਨੇ। ਆਦੋ ਦੀ ਮਾਂ ਨੇ ਕਿਹਾ ਤੈਨੂੰ ਮੈਂ ਪੁੱਤਰਾ ਡੱਕਦੀ ਸਾ ਨਾ, ਕਿਸੇ ਬੰਦੇ ਦੇ ਮੱਥੇ ਨਾ ਲੱਗੀ। ਜਿਹੜੇ ਬੱਚੇ ਆਪਣੀ ਮਾਂ-ਬਾਪ ਦੀ ਗੱਲ ਨਹੀਂ ਮੰਨਦੇ ਉਹਨਾਂ ਦਾ ਪੁੱਤਰਾ ਹਾਲ ਇਹ ਹੀ ਹੁੰਦਾ ਹੈ। ਮੇਰੇ ਦੋਸਤੋ ਇਹ ਸੀ ਸਾਡਾ ਗੁਲਦਸਤਾ ਪ੍ਰੋਗਰਾਮ ਜਿਹੜਾ ਜਨਾਬ ਦੀ ਖਿਦਮਤ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਦਕ ਭੱਟੀ ਨੂੰ ਤੇ ਲਾਲਾ ਜੀ ਨੂੰ GS ਸਟੂਡੀਓ ਦੀ ਤਰਫੋਂ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।